ਪੰਜਾਬੀ ਰੇਡੀਓ ਜੁਗਾ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਮਿੰਟੂ ਗੁਸਰੀਆ ਜੀ। ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ, ਹੋਰ ਆਲੇ ਦੁਆਲੇ ਕੀ ਕੁਛ ਅਖਬਾਰਾਂ ਦੀਆਂ ਸੁਰਖੀਆਂ ਨੇ, ਉਹਨਾਂ ਤੇ ਨਜ਼ਰ ਮਾਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਕ੍ਰਿਸ਼ਨ ਤਰਨੋਤਾ ਜੁਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਪਰਮਜੀਤ ਕੌਰ ਰੰਗੀ ਵਾਕਾਵੇਲ। GN ਲੂਬ ਐਂਡ ਟਰੱਕ ਵਾਸ਼, ਆਇਲ ਵੀ ਚੇਂਜ ਕਰਦੇ ਨੇ, ਏਅਰ ਬ੍ਰੇਕ ਦਾ ਕੰਮ ਕਰਦੇ ਨੇ, ਨਵੇਂ ਤੇ ਪੁਰਾਣੇ ਟਾਇਰਾਂ ਬਾਰੇ ਪੁੱਛ ਸਕਦੇ ਹੋ। ਸੈਂਟਾ ਨੀਲਾ ਤੇ ਮਟੇਰਾ ਦੇ ਵਿੱਚ ਇਹਨਾਂ ਦੀਆਂ 2 ਲੋਕੇਸ਼ਨਾਂ। ਨਿੰਮਾ ਸਹੋਤਾ ਜੀ, ਕਾਲ ਕਰ ਸਕਦੇ ਹੋ 2092770113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਜੀ, ਇਹਨਾਂ ਤੋਂ ਟਰੱਕ ਦਾ ਲਾਇਸੈਂਸ ਲੈ ਸਕਦੇ ਹੋ। 5593744541। ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਮੈਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮੈਂਟੂ ਜੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਜੋ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਆ, ਉਹਨਾਂ ਦੀ ਗੱਲ ਕਰਦੇ ਆ। ਬੇਅਦਬੀ ਦੀਆਂ ਘਟਨਾਵਾਂ ਬਹੁਤ, ਵੈਸੇ ਤਾਂ ਕਈ ਟਾਈਮ ਤੋਂ ਚੱਲ ਰਹੀਆਂ। ਹੁਣ ਪੰਜਾਬ ਨੂੰ ਕੇਂਦਰ ਦਾ ਅਲਰਟ। ਹਾਂਜੀ ਹਾਂਜੀ, ਦੇਖੋ ਅੰਮ੍ਰਿਤਸਰ ਅਤੇ ਕਪੂਰਥਲਾ ਵਾਲੀ ਘਟਨਾ ਆਪਾਂ ਸਭ ਨੇ ਦੇਖੀ ਸੁਣੀ ਹੈ ਵੀਕਐਂਡ ਦੇ ਵਿੱਚ। ਇਸ ਤੋਂ ਵੱਡੀ ਕੋਈ ਖਬਰ ਹੋ ਵੀ ਨਹੀਂ ਸੀ ਸਕਦੀ, ਪਰੰਤੂ 2 ਥਾਵਾਂ ਤੇ ਹੋਰ ਇਸ ਤਰ੍ਹਾਂ ਦਾ ਯਤਨ ਕਰਨ ਦੀ ਕੋਸ਼ਿਸ਼ ਦਾ ਕਿਤੇ ਨਾ ਕਿਤੇ ਸਮਾਚਾਰ ਮਿਲਿਆ ਵਾ। ਇੱਕ ਤਾਂ ਮੇਰੇ ਖਿਆਲ ਦੇ ਨਾਲ ਬਟਾਲੇ ਦੇ ਲਾਗੇ ਪਿੰਡ ਆ ਕੋਟਲੀ ਭਾਨ ਸਿੰਘ, ਉੱਥੇ ਵੀ ਕਹਿੰਦੇ ਆ ਕਿ ਇਸ ਤਰ੍ਹਾਂ ਗ੍ਰੰਥੀ ਸਿੰਘ ਜਿਹੜਾ ਕਿ ਵਿਚੇ ਰਹਿਸ਼ ਰੱਖਦਾ ਸੀਗਾ, ਉਹਦੇ ਗੇਟ ਨੂੰ ਲੌਕ ਲਾ ਦਿੱਤਾ ਗਿਆ ਤੇ ਫਿਰ ਦਰਬਾਰ ਸਾਹਿਬ ਵਾਲਾ ਲੌਕ ਜਿਹੜਾ ਆ ਉਹ ਭੰਨਣ ਦਾ ਯਤਨ ਕੀਤਾ ਗਿਆ। ਜਦੋਂ ਉਹ ਜਾਗਿਆ ਵਾ ਤੇ ਉਹਨੇ ਦੇਖਿਆ ਕਿ ਮੇਰਾ ਤੇ ਬੂਹਾ ਬਾਹਰੋਂ ਬੰਦ ਆ। ਫਿਰ ਉਹਨੂੰ ਕਿਸੇ ਹੋਣੀ ਦੀ ਆਹਟ ਹੋਈ ਕਿ ਇੱਥੇ ਕੁਛ ਵਾਪਰ ਰਿਹਾ, ਤਾਂ ਫਿਰ ਉਹਨੇ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਦੱਸਦੇ ਬੰਦੇ ਭੱਜ ਗਏ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚੋਂ ਵੀ ਸ਼ਾਇਦ ਲਾਗੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਕਿ ਕਿਸੇ ਬੰਦੇ ਨੂੰ, ਸ਼ੱਕੀ ਬੰਦੇ ਨੂੰ ਫੜਿਆ ਵਾ। ਖੈਰ ਚਲੋ, ਇਹਨਾਂ ਦੋਨਾਂ ਘਟਨਾਵਾਂ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਅਲਰਟ ਦੀ, ਅਲਰਟ ਦੇ ਮਾਮਲੇ ਦੇ ਵਿੱਚ ਵੇਖੋ, ਇਹਨਾਂ ਨੇ, ਕੇਂਦਰ ਵਾਲਿਆਂ ਨੇ ਇਹਨਾਂ ਨੂੰ, ਸੂਬੇ ਸਰਕਾਰ ਵਾਲਿਆਂ ਨੂੰ ਕਿਹਾ ਕਿ ਭਾਈ ਤੁਸੀਂ ਸੰਭਲ ਜਾਓ, ਅਲਰਟ ਤੇ ਚਲੇ ਜਾਓ। ਡੇਰੇ ਆ, ਮੰਦਰ ਆ, ਗੁਰਦੁਆਰਾ ਸਾਹਿਬ ਆ, ਜਿਹੜੇ ਇਸ ਤਰ੍ਹਾਂ ਧਾਰਮਿਕ ਸਥਾਨ ਆ, ਕਿ ਇਹਨਾਂ ਦੀ ਸੁਰੱਖਿਆ ਵਧਾ ਦਿਓ। ਪੰਜਾਬ ਦੇ DGP ਲਾਅ ਐਂਡ ਆਰਡਰ ਉਹਨਾਂ ਨੇ ਸਾਰੇ ਪੁਲਿਸ ਕਮਿਸ਼ਨਰ ਤੇ SSPs ਨੂੰ ਧਾਰਮਿਕ ਸਥਾਨਾਂ ਦੀ ਸੁਰੱਖਿਆ ਪੁਖਤਾ ਕਰਨ ਦਾ ਪਲਾਨ ਭੇਜ ਵੀ ਦਿੱਤਾ ਹੈ। ਵੈਸੇ ਜੇ ਤੁਸੀਂ ਦੇਖੋਗੇ ਤਾਂ ਅੱਜ ਵਾਹਵਾ ਜਿਵੇਂ ਸਾਡੇ ਸ਼ਹਿਰ ਦੇ ਵਿੱਚ ਸੀ ਕਿ ਨਾਕਾਬੰਦੀ ਕਾਫੀ ਪੱਕੀ ਸੀ, ਵੀ ਅੱਗੇ ਤੇ ਕੋਈ ਪੁੱਛਦਾ ਦੱਸਦਾ ਨਹੀਂ। ਪਰ ਇਹ ਸਭ ਕੁਛ ਘਟਨਾਵਾਂ ਹੋਣ ਤੋਂ ਬਾਅਦ ਹੁੰਦਾ 2-4 ਦਿਨਾਂ ਬਾਅਦ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਾਰਮਲਾਈਜ਼ ਵੱਲ ਵੱਧ ਜਾਂਦੀਆਂ। ਤਾਂ ਬਹਰਹਾਲ ਸਭ ਤੋਂ ਵੱਡੀ ਗੱਲ ਜੇ ਆਪਾਂ ਦੇਖੀਏ ਤਾਂ ਇੱਕ ਤਾਂ ਇਹ ਅਲਰਟ ਆ, ਤੇ ਜੋ ਅਲਰਟ ਘੱਲਿਆ ਗਿਆ ਸੈਂਟਰ ਵੱਲੋਂ, ਉਹਦੇ 'ਚ ਜ਼ਿਕਰ ਇਹ ਵੀ ਕੀਤਾ ਗਿਆ ਕਿ ਵਿਦੇਸ਼ੀ ਤਾਕਤਾਂ, ਕਿਉਂਕਿ ਪੰਜਾਬ ਸਰਹੱਦੀ ਸੂਬਾ ਆ, ਜ਼ਰਾ ਜੀ ਗੱਲ ਆ ਕਿ ਗੁਆਂਢੀ ਮੁਲਕ ਵੱਲ ਇਸ਼ਾਰਾ ਕਰ ਰਹੇ ਨੇ, ਤੇ ਉਹ ਕਹਿੰਦੇ ਆ ਕਿ ਚੋਣਾਂ ਦੇ ਮੌਕੇ ਗੜਬੜੀ ਇਹ ਕਰਵਾ ਸਕਦੇ ਆ। ਪਰ ਇਸੇ ਤਰ੍ਹਾਂ ਦਾ ਬਿਆਨ ਵੀ ਇੱਕ ਜਿਹੜਾ ਹੈ ਸੁਨੀਲ ਜਾਖੜ ਜੀ ਨੇ ਦਿੱਤਾ ਵਾ ਕਿ ਦੇਖੋ ਕੋਈ ਵੀ ਪਾਰਟੀ ਬੇਸ਼ੱਕ ਸਾਡੇ ਵਖਰੇਵੇਂ ਹੋਣ ਇੱਦਾਂ ਨਹੀਂ ਕਰ ਸਕਦੀ, ਤਾਂ ਉਹਨਾਂ ਨੇ ਵੀ ਇਸ਼ਾਰਾ ਇੱਧਰ ਹੀ ਕੀਤਾ ਪਾਕਿਸਤਾਨ ਵੱਲ। ਤੇ ਮੈਂ ਸੋਚਦਾ ਵਾਂ ਕਿ ਫਿਰ ਜਿਹੜੀਆਂ 2015 ਵਿੱਚ ਵਾਪਰੀਆਂ ਸੀਗੀਆਂ ਤੇ ਜਿਨ੍ਹਾਂ ਬਾਰੇ ਇਹ ਪਹਿਲਾਂ ਸ਼ੁਰੂ 'ਚ ਕਹਿਣ ਵੀ ਲੱਗ ਪਏ ਸੀ ਉਸ ਸਰਕਾਰ ਦੇ ਜਿਹੜੇ ਹਾਕਮਰਾਨ ਸੀਗੇ, ਤਾਂ ਕੀ ਫਿਰ ਉਹ ਚੀਜ਼ ਸਹੀ ਸੀਗੀ? ਫਿਰ 4.5 ਸਾਲ, ਪੌਣੇ 5 ਸਾਲ, 6 ਸਾਲ ਇਹ ਰਾਜਨੀਤੀ ਕਿਉਂ ਕਰਦੇ ਰਹੇ? ਤੇ ਜੇ ਵਾਕਿਆ ਇਸ ਤਰ੍ਹਾਂ ਦੀਆਂ ਵਿਦੇਸ਼ੀ ਤਾਕਤਾਂ ਦਾ ਹੀ ਹੱਥ ਹੁੰਦਾ ਪੰਜਾਬ ਦੀਆਂ ਬੇਅਦਬੀਆਂ ਦੇ ਪਿੱਛੇ, ਤੇ ਫਿਰ ਤੁਸੀਂ ਠੋਸ ਐਵੀਡੈਂਸ ਹੁਣ ਤੱਕ ਕਲੈਕਟ ਕਿਉਂ ਨਹੀਂ ਕਰ ਸਕੇ? ਬਹੁਤ ਵੱਡਾ ਸਵਾਲ ਰਹੇਗਾ। ਠੀਕ ਹੈ, ਅਲਰਟ ਤੇ ਤਾਂ ਹਰ ਟਾਈਮ ਹੀ ਰਹਿਣਾ ਚਾਹੀਦਾ। ਪੰਜਾਬ ਕਿੰਨੇ ਚਿਰ ਤੋਂ ਇਹ ਚੀਜ਼ਾਂ ਜਿਹੜੀਆਂ ਆ ਚੱਲ ਰਿਹਾ ਵਾ। ਅੱਜ ਤੁਸੀਂ ਦੇਖੋ ਕਿ ਪੈਟਰਨ ਹੀ ਬਦਲ ਗਿਆ। ਜਦੋਂ ਘਟਨਾਵਾਂ ਆਮ ਹੋ ਗਈਆਂ,
ਲੋਕਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜਾ ਉਗਰ ਰਿਐਕਸ਼ਨ ਹੁੰਦਾ ਉਹ ਕਰਨਾ ਹੀ ਛੱਡ ਦਿੱਤਾ। ਉਸ ਤੋਂ ਬਾਅਦ ਫਿਰ ਸਿੱਖਾਂ ਦਾ ਜਿਹੜਾ ਅਧਿਆਤਮਿਕ ਕੇਂਦਰ ਆ, ਜਾਂ ਕਹਿ ਲਓ ਕਿ ਸਿੱਖ ਧਰਮ ਦੀ ਜਿਹੜੀ ਰੂਹ ਹੈ, ਬੁਨਿਆਦ ਹੈ, ਉਹਦੇ ਤੇ ਹੀ ਹਮਲਾ ਹੋ ਗਿਆ। ਪੈਟਰਨ ਵੀ ਤਾਂ ਚੇਂਜ ਹੋਇਆ ਨਾ। ਚਲੋ ਆਰਗੂਮੈਂਟ ਆ ਰਿਹਾ, ਕੋਈ ਕਹਿ ਰਿਹਾ ਜੀ ਸਾਡਾ ਸੌਦਾ ਵਾਜਬ ਹੈ, ਕੋਈ ਕਹਿ ਰਿਹਾ ਕਿ ਨਹੀਂ ਜਿਉਂਦੇ ਨੂੰ ਫੜਨਾ ਚਾਹੀਦਾ ਸੀ। ਸਹਿਮਤੀ ਚੱਲ ਰਹੀ ਹੈ, ਤੁਹਾਨੂੰ ਪਤਾ ਹੈ ਕਦੇ ਵੀ ਇੱਕ ਥਾਂ ਤੇ ਜਾ ਕੇ ਸਾਰੇ ਸਹਿਮਤ ਹੁੰਦੇ ਵੀ ਨਹੀਂ, ਉਹ ਆਰਗੂਮੈਂਟ ਚੱਲੀ ਜਾਂਦਾ, ਆਪੋ ਆਪਣੇ ਵਿਚਾਰ ਨੇ। ਕੋਈ ਹਿੰਸਾ ਨੂੰ ਜਾਇਜ਼ ਠਹਿਰਾਉਂਦਾ, ਕੋਈ ਕਹਿੰਦਾ ਕਿ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਾਨੂੰਨ ਕਾਇਦੇ ਦੇ ਮੁਤਾਬਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਪਰ ਤੁਸੀਂ ਇਹ ਦੇਖੋ ਨਾ ਕਿ ਪੈਟਰਨ ਹੀ ਚੇਂਜ ਹੋ ਗਿਆ। ਸਿੱਖਾਂ ਨੂੰ ਕਿਤੇ ਨਾ ਕਿਤੇ ਭੜਕਾਉਣ ਵਾਸਤੇ, ਉਹਨਾਂ ਨੂੰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਹਾਨੀ ਪਹੁੰਚਾਉਣ ਲਈ, ਕਿਉਂਕਿ ਦੇਖੋ ਛਵੀ ਨੂੰ ਹਾਨੀ ਪਹੁੰਚਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਤਾਂ ਪੈਟਰਨ ਚੇਂਜ ਹੋ ਗਿਆ ਕਿ ਇਹ ਸਾਰਾ ਕੁਛ ਵਿਦੇਸ਼ੀ ਤਾਕਤਾਂ ਕਰੀ ਗਈਆਂ ਔਰ ਤੁਸੀਂ ਚੁੱਪ ਕਰਕੇ ਸੁੱਤੇ। ਕਮਾਲ ਦੀ ਗੱਲ ਆ, ਹੱਦੋਂ ਮੈਂ ਕਹੂੰਗਾ ਕਿ ਹੈਰਾਨਗੀ ਵਾਲੀ ਗੱਲ ਆ ਕਿ ਕਿੰਨੇ ਬੰਦੇ ਤਖਤ ਸ਼੍ਰੀ ਕੇਸਗੜ੍ਹ ਦੇ ਵਿੱਚ ਜਿਸ ਬੰਦੇ ਨੇ ਬੇਅਦਬੀ ਕੀਤੀ ਉਹ ਫੜਿਆ ਵੀ ਗਿਆ। ਉਸ ਬੰਦੇ ਦੀ ਕੋਈ ਠੋਸ ਵਿਗਿਆਨਕ ਜਾਂਚ ਪੜਤਾਲ, ਕੋਈ ਇੰਟੈਰੋਗੇਸ਼ਨ ਐਸੀ ਕੀਤੇ ਤੋਂ ਬਗੈਰ ਤੁਸੀਂ ਕਿਹਾ ਕਿ ਨਹੀਂ ਮੈਂਟਲੀ ਅਪਸੈਟ ਆ, ਕਿ ਉਹਨੂੰ ਵੀ ਫਿਰ ਵਿਦੇਸ਼ੀ ਤਾਕਤਾਂ ਨੇ ਕੱਢਿਆ। ਸੋ ਇਹ ਗੱਲਾਂ ਨੇ, ਇਹ ਰਾਜਨੀਤੀ ਇਸੇ ਤਰ੍ਹਾਂ ਚੱਲਦੀ ਰਹਿਣੀ। ਅਭਿਸ਼ੇਕ ਮਨੂ ਸੰਘਵੀ ਨੇ ਕਹਿ ਦਿੱਤਾ, ਜਿਹੜਾ ਕਿ ਇਹਨਾਂ ਦਾ ਬਹੁਤ ਤਗੜਾ ਵਕੀਲ ਆ ਤੇ ਕਾਂਗਰਸ ਦਾ ਆਗੂ ਵੀ ਆ, ਉਹਨੇ ਕਹਿ ਦਿੱਤਾ ਕਿ ਬੇਅਦਬੀ ਜੇ ਭਿਆਨਕ ਆ ਤਾਂ ਲਿੰਚਿੰਗ ਇਸ ਤੋਂ ਵੀ ਭਿਆਨਕ ਆ। ਇਹਦੇ ਤੇ ਅਕਾਲੀ ਦਲ ਵਾਲੇ ਹਮਲਾਵਰ ਹੋ ਗਏ। ਅਕਾਲ ਤਖਤ ਸਾਹਿਬ ਦੇ ਜਿਹੜੇ ਗਿਆਨੀ ਹੈ, ਹਰਪ੍ਰੀਤ ਸਿੰਘ ਜੀ ਜਥੇਦਾਰ ਜੀ ਹੈ ਜਿਹੜੇ, ਉਹਨਾਂ ਨੇ ਵੀ ਇਹਦੇ ਤੇ ਕਾਫੀ ਵੱਡਾ ਪ੍ਰਤੀਕਰਮ ਦਿੱਤਾ। ਫੇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਆਮ ਪਬਲਿਕ ਦਾ ਵੀ ਰਿਐਕਸ਼ਨ ਜਿਹੜਾ ਆ, ਉਹ ਰਿਐਕਸ਼ਨ ਇਸੇ ਤਰ੍ਹਾਂ ਦਾ ਹੀ ਆ ਕਿ ਭਾਈ ਤੁਸੀਂ ਲੋਕਾਂ ਨੂੰ ਇੱਥੋਂ ਤੱਕ ਲੈ ਆਉਂਦੇ ਹੋ ਕਿ ਜਿਹੜੀ ਤੁਹਾਡੀ ਸਰਕਾਰ ਆ, ਕਾਂਗਰਸ ਦੀ ਸਰਕਾਰ ਹੈ ਸੂਬੇ ਦੇ ਵਿੱਚ, ਉਹਨੇ ਪੌਣੇ 5 ਸਾਲ ਤੱਕ ਕਿਉਂ ਨਹੀਂ ਇਨਸਾਫ ਕੀਤਾ? ਇਹ ਬਹੁਤ ਵੱਡਾ ਸਵਾਲ ਹੈ ਕਿ ਅੱਜ ਹੁਣ ਸੁਖਜਿੰਦਰ ਸਿੰਘ ਰੰਧਾਵਾ ਲਿਖ ਰਹੇ ਨੇ ਕਿ ਅਸੀਂ ਜਿਹੜਾ 2018 ਦੇ ਵਿੱਚ ਇੱਕ ਸਖਤ ਕਾਨੂੰਨ ਲਿਆਂਦਾ ਸੀਗਾ ਇਹਨਾਂ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ, ਰਾਸ਼ਟਰਪਤੀ ਜੀ ਨੂੰ ਆਖੋ ਕਿ ਉਹ ਉਹਦੇ ਤੇ ਦਸਤਖਤ ਕਰ ਦੇਣ। ਮਤਲਬ ਕਿ 3 ਸਾਲ 4 ਸਾਲ ਤੁਸੀਂ ਸੌਂ ਕੇ ਕੱਢ ਦਿੱਤੇ, ਤੁਹਾਨੂੰ ਚੇਤਾ ਹੀ ਨਹੀਂ ਆਇਆ। ਔਰ ਇਸੇ ਦਰਮਿਆਨ ਬੇਅਦਬੀ ਦੀਆਂ ਘਟਨਾਵਾਂ ਮੁਸਲਸਲ ਹੁੰਦੀਆਂ ਰਹੀਆਂ, ਰੁਕੀਆਂ ਨਹੀਂ ਹੈ। ਸੋ ਰਾਜਨੀਤੀ ਆ, ਆਪਣੇ ਪੱਧਰ ਤੇ ਆਪਣੇ ਇਹਨਾਂ ਨੇ ਮਫਾਦਾਂ ਦੇ ਮੁਤਾਬਕ ਫੈਸਲੇ ਲੈਣੇ ਆ, ਬਿਆਨ ਦੇਣੇ ਆ। ਪਰ ਜੇ ਆਪਾਂ ਇਸ ਮਾਮਲੇ ਦੇ ਵਿੱਚ ਅਪਡੇਸ਼ਨ ਦੇਖੀਏ, ਬੇਅਦਬੀ ਜਾਂ ਬੇਹਰਮਤੀ ਵਾਲੇ ਮਾਮਲੇ ਦੇ ਵਿੱਚ, ਤਾਂ ਦਰਬਾਰ ਸਾਹਿਬ ਮਾਮਲੇ ਦੇ ਅੰਦਰ ਜਿਹੜਾ ਦੋਸ਼ੀ ਆ ਉਹਦੀ ਪਛਾਣ ਅੱਜ ਵੀ ਨਹੀਂ ਹੋਈ। ਪੁਲਿਸ ਨੇ ਹੱਥ ਖੜੇ ਕਰ ਦਿੱਤੇ ਆ ਤਕਰੀਬਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਆਇਡੈਂਟੀਫਿਕੇਸ਼ਨ ਉਹਦੀ ਜਿਹੜੀ ਆ ਉਹ ਪੂਰੀ ਨਹੀਂ ਹੋ ਸਕੀ, ਕਿਉਂਕਿ ਉਹਦਾ ਜਿਹੜਾ ਬਾਇਓਮੈਟ੍ਰਿਕ ਡਾਟਾ ਹੈ ਉਹ ਡਾਟਾਬੇਸ ਨਹੀਂ ਚੱਕ ਰਿਹਾ। ਮਤਲਬ ਇਹ ਆ ਕਿ ਜੋ ਆ ਜਿਹੜੀਆਂ ਆਪਣੇ ਹੁੰਦੇ ਫਿੰਗਰਪ੍ਰਿੰਟ, ਜਿਨ੍ਹਾਂ ਨੂੰ ਆਪਾਂ ਉਂਗਲਾਂ ਦੀਆਂ ਰੇਖਾ ਕਹਿ ਦਿੰਦੇ ਹਾਂ, ਕਿ ਉਹ ਨਹੀਂ ਚੱਕੀਆਂ ਜਾ ਰਹੀਆਂ। ਉਹਦੇ ਵੈਸੇ ਆਪਾਂ ਨੂੰ ਵੀ ਪਤਾ ਹੀ ਹੈ ਨਾ ਕਿ ਥੋੜਾ ਸਮਾਂ ਬੀਤ ਜਾਵੇ ਔਖਾ ਹੋ ਜਾਂਦਾ। ਤਾਂ ਦੂਜੇ ਪਾਸੇ ਕੋਈ ਪਛਾਣ ਪੱਤਰ ਨਹੀਂ ਮਿਲਿਆ। ਹਾਂ, ਕੁਝ ਵਿਜ਼ੂਅਲ ਐਸੇ ਆਏ ਆ ਕਿ ਉਹ ਬੰਦਾ ਸ਼ੱਕੀ ਹਾਲਤ ਦੇ ਵਿੱਚ ਬਾਜ਼ਾਰ 'ਚ ਘੁੰਮਦਾ ਜਿਹੜਾ ਉਹ ਨਜ਼ਰ ਜ਼ਰੂਰ ਆਉਂਦਾ। ਫਿਰ ਇਸ ਤੋਂ ਇਲਾਵਾ ਅੱਜ SGPC ਨੇ ਇੱਕ ਇਕੱਤਰਤਾ ਕੀਤੀ ਸੀ ਜਿਹਦੇ ਵਿੱਚ ਦਮਦਮੀ, ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਅਲੱਗ-ਅਲੱਗ ਸੰਪਰਦਾਵਾਂ, ਇਹ ਸਾਰੀਆਂ ਇਕੱਤਰ ਹੋਈਆਂ ਸੀ। ਇਹਨਾਂ ਨੇ ਸਿਰ ਜੋੜੇ ਆ। ਇਸ ਸਾਰੇ ਘਟਨਾਕ੍ਰਮ ਤੇ ਰੌਸ਼ਨੀ ਪਾਈ ਗਈ ਆ, ਕੁਝ ਫੈਸਲੇ ਲਏ ਗਏ ਨੇ। SIT ਦਾ ਵੀ ਗਠਨ ਕੀਤਾ ਗਿਆ ਕਿ SGPC ਦੀ ਆਪਣੀ ਇੱਕ ਵਿਸ਼ੇਸ਼ SIT ਹੋਊਗੀ ਇਸ ਮਾਮਲੇ 'ਚ ਜਾਂਚ ਪੜਤਾਲ ਕਰਨ ਵਾਸਤੇ। ਪਰ ਉਹਨਾਂ ਨੇ ਇੱਕ ਖੁਲਾਸਾ ਹੋਰ ਕੀਤਾ ਵਾ, ਉਹ ਕਹਿੰਦੇ ਕਿ ਇਹ ਜਿਹੜਾ ਦੋਸ਼ੀ ਸੀਗਾ ਇਹ 3-4 ਵਾਰੀ ਟਾਸਕ ਫੋਰਸ ਵਾਲਿਆਂ ਨੇ ਮਸ਼ਕੂਕੀ ਹਾਲਤ ਦੇ ਵਿੱਚ ਵੇਖ ਕੇ ਬਾਹਰ ਵੀ ਕੱਢਿਆ। ਪਰ ਸ਼ਾਮੀ 5 ਵਜੇ ਜਦ ਡਿਊਟੀ ਮਤਲਬ ਕਿ ਬਦਲਣੀ ਸੀਗੀ ਟਾਸਕ ਫੋਰਸ ਵਾਲੇ ਬੰਦਿਆਂ ਦੀ, ਉਸ ਸਮੇਂ ਦਾ ਲਾਹਾ ਚੁੱਕ ਕੇ ਇਹ ਬੰਦਾ ਅੰਦਰ ਆਇਆ। ਤਾਂ ਇਹ ਚੀਜ਼ ਜਿਹੜੀ ਆ ਨਾ ਥੋੜੀ ਹੈਰਾਨ ਕਰਦੀ ਹੈ ਕਿ ਉਹ ਬੰਦਾ ਫਿਰ ਇੰਨਾ ਚਲਾਕ ਹੋਇਆ ਕਿ 3-4 ਵਾਰੀ ਉਹਨੇ ਯਤਨ ਕੀਤਾ। ਜਦੋਂ ਇਹਨਾਂ ਨੇ ਉਹਨੂੰ ਕੱਢ ਦਿੱਤਾ, ਫਿਰ ਉਹਨੇ ਇੱਕ ਐਸਾ ਸਮਾਂ ਤੱਕਾਇਆ ਕਿ ਹੁਣ ਮੇਰਾ ਦਾਅ ਲੱਗ ਸਕਦਾ। ਫਿਰ ਉਹ ਘੁੰਮ ਘੁਮਾ ਕੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦਾ ਹੈ। ਆਮ ਸ਼ਰਧਾਲੂ ਦੇ ਤੌਰ ਤੇ
ਬਿਲਕੁਲ ਹੈ, ਜਿਵੇਂ ਬੰਦਾ ਕੋਈ ਸ਼ਰਧਾ ਚ ਭੇਜਿਆ ਹੁੰਦਾ ਫਿਰ ਯਕਦਮ ਉਹ ਐਕਸ਼ਨ ਕਰਦਾ ਹੈ। ਉਹ ਆਪਾਂ ਸਾਰਿਆਂ ਨੇ ਲਾਈਵ ਜਾਂ ਵਿਜ਼ੂਅਲ ਦੇ ਵਿੱਚ ਦੇਖਿਆ ਵਾ। ਤੇ ਇਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਇਨਕਸ਼ਾਫ ਹੈ ਕਿ ਉਹ ਵਿਅਕਤੀ ਹੈ ਜਿਹੜਾ ਉਹ ਨਾ ਸਿਰਫ ਸ਼ੱਕੀ ਹਾਲਤ ਦੇ ਵਿੱਚ ਬਾਜ਼ਾਰਾਂ ਚ ਘੁੰਮਦਾ ਰਿਹਾ, ਬਲਕਿ 3-4 ਵਾਰੀ ਕੰਪਲੈਕਸ ਦੇ ਵਿੱਚੋਂ ਕੱਢਿਆ ਵੀ ਗਿਆ। ਜੋ ਪਰਿਕਰਮਾ ਹੈ ਉਹਦੇ ਵਿੱਚੋਂ ਕੱਢਿਆ ਗਿਆ। ਆਖਰੀ ਵਾਰ ਦੱਸਦੇ ਆ ਕਿ ਜਿਹੜੀ ਆਪਾਂ ਬੇਰੀ ਲਿਖਦੇ ਹਾਂ, ਲਾਚੀ ਬੇਰੀ ਜਿਹਨੂੰ ਆਉਂਦੇ ਆ, ਤੇ ਉੱਥੋਂ ਕੱਢਿਆ ਗਿਆ ਉਸ ਸਾਈਡ ਤੋਂ। ਖੈਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋ ਕਿ ਕਪੂਰਥਲਾ ਮਾਮਲੇ ਦੇ ਵਿੱਚ ਜਿਹੜੀ ਦੂਸਰੀ ਘਟਨਾ ਵਾਪਰੀ ਸੀ, ਉਹਦੀ ਡੈਡ ਬੋਡੀ ਨੂੰ ਲੈ ਕੇ ਸ਼ਾਇਦ ਇੱਕ ਕਲੇਮ ਆਇਆ ਬਿਹਾਰ ਤੋਂ, ਪਰ ਦੇਰ ਸ਼ਾਮ ਤੱਕ ਪੁਸ਼ਟੀ ਨਹੀਂ ਹੋਈ। ਹਾਲਾਂਕਿ ਪਰਿਵਾਰ ਕਾਫੀ ਕੁਛ ਦੱਸ ਰਿਹਾ ਵਾ। ਉਸ ਬੰਦੇ ਦੀ ਵੀ ਇੱਕ ਵੀਡੀਓ ਦਾਅਵਾ ਕੀਤਾ ਜਾ ਰਿਹਾ ਕਿ ਸਾਹਮਣੇ ਆਈ ਆ, ਜਿਹਦੇ ਵਿੱਚ ਦੇਖੋ ਵੀਡੀਓ ਆਡੀਓ ਆ, ਵੀਡੀਓ ਸੱਚੀ ਆ, ਇਹਦੀ ਆਪਾਂ ਪੁਸ਼ਟੀ ਨਹੀਂ ਕਰਦੇ, ਪਰ ਦਾਅਵਾ ਕੀਤਾ ਜਾ ਰਿਹਾ ਵਾ ਕਿ ਆਖਰੀ ਵੀਡੀਓ ਆ ਜਿਹਦੇ ਵਿੱਚ ਉਹ, ਜਿਵੇਂ ਆਪਾਂ ਦੇਖਦੇ ਆ ਆਪਣੇ ਪੰਜਾਬ ਦੇ ਵਿੱਚ ਕੁਛ ਮੈਂਟਲੀ ਅਪਸੈਟ ਲੋਕ ਹੁੰਦੇ ਆ, ਬਹੁਤ ਸਾਰਾ ਸਮਾਨ ਉਹਨੇ ਆਪਣੇ ਕੰਮ ਤੇ ਕੱਪੜੇ ਵਗੈਰਾ ਪਾਏ ਹੋਏ ਤੇ ਬਹੁਤ ਸਾਰਾ ਸਮਾਨ ਲਟਕਾਇਆ ਹੋਇਆ, ਤੇ ਕੋਈ ਲੇਡੀ ਉਹਦੀ ਵੀਡੀਓ ਸ਼ੂਟ ਕਰਦੀ ਹੈ ਕਿ ਤੂੰ ਕ੍ਰਿਸ਼ਨਾ ਬਣਿਆ, ਤੂੰ ਸਿਰ ਹਿਲਾਉਂਦਾ, ਤੇ ਜਦੋਂ ਕੁਛ ਹੋਰ ਪੁੱਛਦੀ ਹੈ ਤਾਂ ਫਿਰ ਉੱਥੋਂ ਤੁਰ ਪੈਂਦਾ ਵਾ। ਐਸੀ ਇੱਕ ਵੀਡੀਓ ਉਹਦੀ ਵੀ ਆਈ ਆ। ਹੁਣ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਆਪਣੇ ਪੱਧਰ ਤੇ ਕਿ ਕੀ ਵਾਕਈ ਉਹਦੀ ਆ, ਪਰ ਡੈਡ ਬੋਡੀ ਤੇ ਕਲੇਮ ਜ਼ਰੂਰ ਆਇਆ ਵਾ। ਹੁਣ ਉਹਦੀ ਵੀ ਦੇਰ ਸ਼ਾਮ ਤੱਕ ਕੋਈ ਤਸਦੀਕ ਨਹੀਂ ਹੋਈ ਕਿ ਵਾਕਈ ਜਿਹੜਾ ਕਲੇਮ ਆਇਆ ਇਹ ਉਹਨਾਂ ਦਾ ਬੰਦਾ ਹੀ ਆ, ਤੇ ਜੇ ਉਹਨਾਂ ਦਾ ਬੰਦਾ ਦੇਹਾਤ ਚੋਂ ਤੁਰਦਾ ਤੁਰਦਾ ਇੱਥੇ ਕਿਵੇਂ ਆਇਆ। ਸੋ ਇਹ ਸਾਰੀਆਂ ਜਿਹੜੀਆਂ ਪਰਿਸਥਿਤੀਆਂ ਨੇ, ਸਾਰੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਹਾਲੇ ਅਸਪਸ਼ਟ ਨੇ, ਹਾਲੇ ਇਹਨਾਂ ਤੇ ਕਲੈਰਿਟੀ ਜਿਹੜੀ ਆ ਹੋਣੀ ਬਾਕੀ ਹੈ ਬਕਾਇਆ। ਸੋ ਅੱਜ ਵੀ ਜੇ ਦੇਖੀਏ ਤਾਂ ਇਸ ਮਾਮਲੇ ਦੇ ਵਿੱਚ ਜੇ ਆਪਾਂ ਕੌਨਸਪੀਰੇਸੀ ਦੀ ਗੱਲ ਕਰਦੇ ਹਾਂ, ਸਾਜ਼ਿਸ਼ ਦੀ ਗੱਲ ਕਰਦੇ ਹਾਂ, ਤੇ ਉੱਥੋਂ ਤੱਕ ਉੱਪੜਨ ਦੀ ਕੋਈ ਵੀ ਉਗਸੁਗ ਨਹੀਂ ਹੈ। ਬਿਲਕੁਲ ਜੀ, ਬਿਲਕੁਲ ਤੁਸੀਂ ਬੜਾ ਵਧੀਆ ਐਕਸਪਲੇਨ ਕੀਤਾ ਆ ਇੰਨਾ ਸਾਰਾ, ਪਰ ਲੋਕਾਂ ਨੂੰ ਕੋਈ ਵੀ ਯਕੀਨ ਨਹੀਂ ਰਿਹਾ ਸਰਕਾਰਾਂ ਤੇ, ਜਾਂ ਕਾਂਗਰਸ ਆ ਜਾਂ ਅਕਾਲੀ ਭਾਜਪਾ ਰਹੀ ਹੈ ਜਾਂ ਕੋਈ ਵੀ ਆ ਜਾਵੇ, ਕੋਈ ਯਕੀਨ ਨਹੀਂ ਗੇ, ਕਿਉਂਕਿ ਸਰਕਾਰਾਂ ਤਾਂ ਆਪ ਇਹ ਕੰਮ ਕਰਵਾਉਂਦੀਆਂ। ਤੇ ਅੱਗੇ ਸਿੱਧੂ ਦੀ ਗੱਲ ਕਰੀਏ, ਉਹ ਪਹੁੰਚੇ ਧਰਨੇ ਤੇ ਬੈਠੇ ਸੁਖਰਾਜ ਸਿੰਘ ਦੇ ਕੋਲ। ਹਾਂਜੀ, ਇਹ ਸੁਖਰਾਜ ਸਿੰਘ ਜੀ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਸੀਗੇ ਨਾ, ਜਿਨ੍ਹਾਂ ਨੂੰ ਪੁਲਿਸ ਨੇ ਕਤਲ ਕਰ ਦਿੱਤਾ ਸੀਗਾ, ਸ਼ਹੀਦ ਹੋਏ ਸਨ। ਬੇਅਦਬੀਆਂ ਵਾਲਾ ਦੌਰ ਸੀਗਾ ਉਸ ਟਾਈਮ ਵੀ। ਦੇਖੋ ਬਾਈਬਲ ਦੇ ਵਿੱਚ ਜਿਹੜਾ ਫਾਇਰਿੰਗ ਕਾਂਡ ਹੋਇਆ, ਇਹ ਉਹਨਾਂ ਦੇ ਸਪੁੱਤਰ ਨੇ। ਤੇ ਇਹਨਾਂ ਦੀ ਵੀ ਵੈਸੇ ਜੇ ਦੇਖੋਗੇ ਨਾ ਤਾਂ ਮੈਂ ਕਹਿੰਦਾ ਕਿ ਧੰਨ ਇਹਨਾਂ ਦੀ ਜ਼ਿੰਦਗੀ ਆ ਕਿ ਇੱਕ ਤਾਂ ਆਪਣਾ ਜੀ ਗਵਾ ਲਿਆ, ਔਰ ਤੁਸੀਂ ਦੇਖੋ ਕਿ ਫਾਈਟ ਕਰਦਿਆਂ ਨੂੰ, ਕਾਨੂੰਨੀ ਫਾਈਟ ਕਰਦਿਆਂ ਨੂੰ ਕਿੰਨਾ ਚਿਰ ਹੋ ਗਿਆ ਵਾ। ਅਸੀਂ ਕਹਿ ਤੇ ਦਿੰਦੇ ਆ, ਚਲੋ ਆਪਾਂ ਨਹੀਂ ਕਹਿੰਦੇ ਕਿ ਹਿੰਸਾ ਕਰੇ ਕੋਈ, ਕਿਸੇ ਦੀ ਜਾਨ ਲਵੇ, ਪਰੰਤੂ ਇਹ ਤੇ ਸਮਝਣਾ ਪਵੇਗਾ ਨਾ ਕਿ ਬੇਵਿਸਾਹੀ ਜਿਹੜੀ ਕਾਨੂੰਨ ਤੇ ਬੇਵਿਸਾਹੀ ਹੋ ਜਾਂਦੀ ਆ, ਬੇਭਰੋਸਗੀ ਹੋ ਜਾਂਦੀ ਹੈ, ਤਾਂ ਅਗਲੇ ਜਿਹੜੇ ਰਸਤੇ ਆ ਨਾ ਫਿਰ ਉਹਦੇ ਵਿੱਚੋਂ ਨਿਕਲਦੇ ਆ, ਚਾਹੇ ਉਹ ਵਾਇਲੈਂਸ ਦਾ ਹੋਵੇ, ਬਗਾਵਤ ਦਾ ਹੋਵੇ, ਕੁਛ ਵੀ ਹੈ। ਔਰ ਇਹ ਬੇਵਿਸ਼ਵਾਸੀ ਨਹੀਂ ਹੋਣੀ ਚਾਹੀਦੀ। ਪਰ ਮੈਂ ਜੋ ਗੱਲ ਕਹਿ ਰਿਹਾ ਵਾਂ ਕਿ ਇਸ ਇੰਡੀਆ ਮੁਲਕ ਦੇ ਵਿੱਚ ਜੇ ਚਾਹੇ ਤੁਸੀਂ ਪੁਲਿਸ ਦੇਖ ਲਓ, ਚਾਹੇ ਵੱਡੇ ਵੱਡੇ ਹੋਰ ਸਾਡੇ ਸੰਸਥਾਨ ਦੇਖ ਲਓ, ਸੰਸਥਾਵਾਂ ਦੇਖ ਲਓ, ਜਿਨ੍ਹਾਂ ਤੇ ਬਹੁਤ ਟੇਕ ਰਹਿੰਦੀ ਸੀ ਕਦੇ, ਚਾਹੇ ਉਹ ਚੋਣ ਕਮਿਸ਼ਨ ਹੈ, ਚਾਹੇ ਜੁਡੀਸ਼ਰੀ ਦੇਖ ਲਓ, ਲੋਕਾਂ ਦਾ ਭਰੋਸਾ ਨਿਰੰਤਰ ਖੁਰ ਰਿਹਾ। ਔਰ ਇਹ ਡੈਮੋਕ੍ਰੇਸੀ ਵਾਸਤੇ ਅੱਛੀ ਗੱਲ ਨਹੀਂ ਹੁੰਦੀ, ਇਹ ਅੱਛੀ ਨਹੀਂ ਹੁੰਦੀ। ਤਾਂ ਹੁਣ ਇਹਨਾਂ ਦਾ ਮਾਮਲਾ ਤੁਸੀਂ ਦੇਖ ਲਓ, ਸਿੱਧੂ ਸਾਹਿਬ ਚਲੇ ਗਏ। ਹੁਣ ਰਾਜਨੀਤਿਕ ਬੰਦੇ ਤੁਹਾਨੂੰ ਪਤਾ ਹੀ ਹੈ ਇਹੋ ਜਿਹੇ ਮਾਮਲਿਆਂ ਦੇ ਵਿੱਚ, ਕਿਉਂਕਿ ਸਿੱਧੂ ਨੇ ਵੀ ਇਸ ਮਾਮਲੇ 'ਚ ਬਹੁਤ ਜ਼ਿਆਦਾ ਰਾਜਨੀਤੀ ਕੀਤੀ ਹੈ, ਨੋ ਡਾਊਟ। ਇਹਨਾਂ ਪਰਿਵਾਰਾਂ ਨੂੰ ਮਿਲੇ, ਕੁਛ ਪੈਸੇ ਵਗੈਰਾ ਦੀ ਸਹਾਇਤਾ ਵੀ ਕੀਤੀ। ਉਹਦੇ ਬਾਅਦ ਅੱਜ ਇਹ ਜਦੋਂ ਗਏ ਆ ਤਾਂ ਫਿਰ ਸੁਖਰਾਜ ਸਿੰਘ ਹੋਰਾਂ ਨੇ ਸਵਾਲ ਪੁੱਛਣੇ ਹੀ ਸੀਗੇ। ਉਹਨਾਂ ਕਿਹਾ ਕਿ ਸਾਢੇ 3 ਮਹੀਨੇ 'ਚ ਤੁਸੀਂ ਕੀ ਕੀਤਾ ਹੈ, ਸਭ ਤੋਂ ਵੱਡੀ ਗੱਲ ਹੈ। ਔਰ ਇਹ ਪਤਾ ਕੀ ਕਹਿੰਦੇ ਅੱਗੋਂ ਕਿ ਦੇਖੋ ਮੇਰੇ ਕੋਲ ਕੋਈ ਪਾਵਰ ਥੋੜੀ ਨਾ, ਮੈਂ ਤਾਂ ਤੁਹਾਡੀ ਆਵਾਜ਼ ਚੁੱਕ ਸਕਣਾ ਵਾ। ਤੇ ਲੋਕੀ ਅੱਜ ਆਪਣੀ ਆਵਾਜ਼ ਆਪ ਹੀ ਚੁੱਕ ਸਕਦੇ, ਜਿਹੋ ਜਿਹਾ ਤੁਹਾਡੇ ਕੋਲ ਟਵਿੱਟਰ ਹੈਂਡਲ ਆ ਉਹੋ ਜਿਹਾ ਲੋਕਾਂ ਕੋਲ ਵੀ ਆ। ਫੇਸਬੁੱਕ ਤੇ ਲਾਈਵ ਹੋਣਾ ਲੋਕਾਂ ਨੂੰ ਵੀ ਆਉਂਦਾ ਹੈ। ਸੋ ਫਿਰ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਚਲੋ ਛੱਡੋ, ਇਹ ਵੀ ਰਹਿਣ ਦਿਓ। ਤੁਸੀਂ ਇਹ ਦੱਸੋ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ, ਇੱਕ ਪਾਸੇ ਤੁਸੀਂ ਡੇਰਾ ਪ੍ਰੇਮੀਆਂ ਨੂੰ ਫੜਦੇ ਹੋ, ਤੁਸੀਂ ਕਹਿੰਦੇ ਹੋ ਕਿ
ਡੇਰੇਦਾਰ ਆ ਜਿਹੜਾ ਉਹ SIT ਨੂੰ ਕੋਈ ਸਹਿਯੋਗ ਨਹੀਂ ਕਰ ਰਿਹਾ ਜਾਂਚ ਪੜਤਾਲ 'ਚ। ਦੂਸਰੇ ਪਾਸੇ ਤੁਹਾਡੇ ਹੀ ਮੰਤਰੀ ਸੰਤਰੀ ਜਿਹੜੇ ਆ ਉਹ ਇਹਨਾਂ ਦੀਆਂ ਚੌਖਟਾਂ ਤੇ ਨੱਕ ਰਗੜਦੇ ਪਏ ਆ। ਤੁਸੀਂ ਕੀ ਕੀਤਾ ਇਹਦੇ 'ਚ? ਨਵਜੋਤ ਸਿੰਘ ਸਿੱਧੂ ਬੋਲੇ, ਉਹ ਤੁਸੀਂ ਮੀਡੀਆ ਵਾਲੇ ਸੁਣ ਲਓ ਇਹ ਗੱਲ ਦੂਰ ਤੱਕ ਲੈ ਕੇ ਜਾਓ। ਸੋ ਇਸ ਤਰ੍ਹਾਂ ਦੀ ਜਵਾਬ ਸੀ, ਲਾਜਵਾਬ ਕਰ ਦਿੱਤਾ ਗਿਆ ਪ੍ਰਸ਼ਨਾਂ ਵੱਲੋਂ, ਜਾਂ ਕਹਿ ਲਓ ਕਿ ਜਿਹੜੇ ਉਹਨਾਂ ਦੇ ਤਰਕ ਸੀਗੇ ਕਿ ਭਾਈ ਤੁਸੀਂ ਉਹਨਾਂ ਲਈ ਕੀ ਕੀਤਾ, ਤੁਸੀਂ ਉਹਨਾਂ ਲਈ ਕੀ ਕੀਤਾ ਜਿਹੜੇ ਕਿ ਉਹਨਾਂ ਬੰਦਿਆਂ ਨਾਲ ਹੀ ਤੁਰੇ ਫਿਰਦੇ ਆ ਜਿਨ੍ਹਾਂ ਤੇ ਤੁਸੀਂ ਦੋਸ਼ ਮਾਰਦੇ ਹੋ। ਸੋ ਆਹ ਸੂਰਤ-ਏ-ਹਾਲ ਹੈ। ਵੈਸੇ ਬਾਈਬਲ ਕਲਾਂ ਦੇ ਇਸ ਮਾਮਲੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸੁਣਵਾਈ ਜਿਹੜੀ ਹੈ ਇਸ ਸਰਕਾਰ ਦੇ ਵਿੱਚ ਪੂਰੀ ਹੋਣੀ ਹੈ। ਇਹਦੇ 'ਚ ਜੇ ਕੁਝ ਹੋਣਾ ਸੀ ਤਾਂ ਉਹ ਰਾਜਨੀਤੀ ਹੀ ਹੋਣੀ ਸੀਗੀ ਜਿਹੜੀ ਰੱਜ ਕੇ ਹੋਈ ਆ, ਪਰ ਇਨਸਾਫ ਜਸਟਿਸ ਜਿਹੜਾ ਬਹੁਤ ਦੂਰ ਆ। ਕਿਉਂਕਿ ਇਸੇ ਮਾਮਲੇ 'ਚ ਤੁਹਾਨੂੰ ਯਾਦ ਹੋਣਾ ਕਿ ਸੁਮੇਧ ਸੈਣੀ ਨੂੰ ਫਰਵਰੀ 2022 ਤੱਕ ਤਾਂ ਛੂਟ ਮਿਲ ਰੱਖੀ ਹੈ, 2022 ਤੱਕ। ਹੁਣ ਦੱਸੋ, ਜਦੋਂ ਮੇਨ ਅਕਿਊਜ਼ਡ ਬੰਦੇ ਨੂੰ, ਜਿਹੜਾ ਮੇਨ ਅਕਿਊਜ਼ਡ ਸਮਝਿਆ ਜਾਂਦਾ ਉਹਨੂੰ ਛੂਟ ਆ, ਤੇ ਜਿਹੜੇ ਉਹਦੇ ਕੋ ਅਕਿਊਜ਼ਡ ਆ ਉਹ ਕਿਉਂ ਨਾ ਰਾਹਤ ਲੈਣਗੇ ਕਿ ਭਾਈ ਜਦੋਂ ਦਾ ਟ੍ਰਾਇਲ ਹੀ ਨਹੀਂ ਚੱਲ ਰਿਹਾ ਤਾਂ ਸਾਨੂੰ ਤੁਸੀਂ ਕਿਵੇਂ ਫਿਰ ਭਾਈ ਕਿਸੇ ਨੇ ਗੁਨਾਹ ਦੇ ਜ਼ਿੰਮੇਵਾਰ ਬਣ ਸਕਦੇ? ਸੋ ਆਹ ਹਾਲ ਆ। ਇਹ ਹੁਣ ਕਿਹਨਾਂ ਦੀ ਬਦੌਲਤ ਹੈ ਤੁਹਾਡੇ ਸਾਹਮਣੇ ਆ। ਇਹਨਾਂ ਜ਼ਿੰਮੇਵਾਰੀਆਂ ਤੁਸੀਂ ਇਹ ਕਹਿ ਕੇ ਨਹੀਂ ਭੱਜ ਸਕਦੇ ਕਿ ਮੇਰੇ ਕੋਲ ਪਾਵਰ ਨਹੀਂ ਹੈਗੀ, ਫਲਾ ਨਹੀਂ ਹੈਗਾ, ਧਮਕਾ ਨਹੀਂ ਹੈਗਾ। ਜਦੋਂ ਤੁਸੀਂ ਵੱਡੇ ਵੱਡੇ ਦਾਅਵੇ ਕੀਤੇ ਸੀ ਉਦੋਂ ਹੀ ਸੋਚ ਲੈਣਾ ਸੀਗਾ ਕਿ ਭਾਈ ਮੈਨੂੰ ਪਾਵਰ ਮਿਲੇਗੀ ਕਿ ਨਹੀਂ। ਜਦੋਂ ਤੁਸੀਂ ਲੋਕਾਂ ਨੂੰ ਦਿਖਾਉਂਦੇ ਹੋ ਨਾ ਬਹੁਤ ਬਹੁਤ ਵੱਡੇ ਵੱਡੇ ਸੁਪਨੇ ਕਿ ਹਾਂ ਅਸੀਂ ਆ ਗਏ, ਸਾਡੀ ਪਾਰਟੀ ਆ ਗਈ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਤਾਂ ਫਿਰ ਤੁਸੀਂ ਉਸ ਟਾਈਮ ਹੀ ਕਿਤੇ ਨਾ ਕਿਤੇ ਆਪਣਾ ਅੰਦਾਜ਼ਾ ਲਾ ਕੇ ਰੱਖੋ ਕਿ ਤੁਸੀਂ ਕਿੰਨੀ ਕੁ ਪਾਵਰ ਦੇ ਮਾਲਕ ਹੋਵੋਗੇ। ਜਿੰਨੀ ਕੁ ਪਾਵਰ ਦੇ ਮਾਲਕ ਹੋਵੋਗੇ ਉਸ ਹਿਸਾਬ ਦੇ ਨਾਲ ਤੁਸੀਂ ਵਾਅਦੇ ਕਰ ਲਓ। ਬਿਲਕੁਲ ਜੀ ਬਿਲਕੁਲ। ਕੁਛ ਨਹੀਂ ਕਰਨਾ ਇਹਨਾਂ ਲੋਕਾਂ ਨੇ, ਪਤਾ ਲੱਗ ਗਿਆ ਹੁਣ ਸਾਰਿਆਂ ਨੂੰ। ਤੇ ਅੱਗੇ ਗੱਲ ਕਰਦੇ ਹਾਂ ਕਿ ਪਤਾ ਨਹੀਂ ਕਿੰਨੇ ਸਾਲਾਂ ਤੋਂ, ਮੈਂ ਤਾਂ ਕਿੰਨੀ 70-72 ਸਾਲਾਂ ਤੋਂ ਹੀ ਪੰਜਾਬ ਨੂੰ ਵਧੀਆ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਪੰਜਾਬ ਮਿਸ਼ਨ ਲੈ ਕੇ ਆ ਰਹੇ ਆ ਤੇ ਹੁਣ ਭਾਜਪਾ ਵੀ ਪੰਜਾਬ ਮਿਸ਼ਨ ਨੂੰ ਅੰਤਮ ਛੂਹਾਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ। ਹਾਂਜੀ ਦੇਖੋ, ਭਾਜਪਾ ਦਾ ਜਿਹੜਾ ਇਹ ਪੰਜਾਬ ਮਿਸ਼ਨ ਆ ਇਹਦੇ ਤੇ ਪਹਿਲਾਂ ਇਹਨਾਂ ਨੇ ਕੰਮ ਕਰਨਾ, ਕਿਉਂਕਿ ਇਹਨਾਂ ਦਾ ਕੰਮ ਕਰਨ ਦਾ ਨਾ ਤਰੀਕਾ ਅਲੱਗ ਹੁੰਦਾ। ਹਰੇਕ ਪਾਰਟੀ ਦਾ ਇੱਕ ਤਰੀਕਾ ਹੁੰਦਾ। ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦਾ ਆਪਣਾ ਤੌਰ ਤਰੀਕਾ, ਨੈਸ਼ਨਲ ਪਾਰਟੀਆਂ 'ਚੋਂ ਕਾਂਗਰਸ ਦਾ ਆਪਣਾ ਤਰੀਕਾ ਵਾ, ਤੇ ਇਹਨਾਂ ਦਾ ਭਾਜਪਾ ਵਾਲਿਆਂ ਦਾ ਆਪਣਾ ਇਲੈਕਸ਼ਨ ਲੜਨ ਦਾ ਇੱਕ ਤਰੀਕਾ, ਔਰ ਉਸ ਤਰੀਕੇ ਨਾਲ ਇਹ ਕਾਮਯਾਬ ਵੀ ਹੋਏਗਾ। ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ 2 ਸੀਟਾਂ ਵਾਲੀ ਭਾਜਪਾ ਦੇਖ ਲਓ ਇੰਡੀਆ 'ਚ ਕਿਉਂ ਪੂਰੀ ਦੁਨੀਆ 'ਚ ਉਹ ਕਹਿੰਦੇ ਕਿ ਸਭ ਤੋਂ ਤਗੜਾ ਸੰਗਠਨ ਹੈ ਸਾਡਾ ਮੈਂਬਰਸ਼ਿਪ ਦੇ ਲਿਹਾਜ਼ ਨਾਲ। ਜੇ ਤੁਸੀਂ ਦੇਖੋਗੇ ਤਾਂ ਉਹ ਕਿੱਥੋਂ ਕਿੱਥੇ ਪਹੁੰਚੇ ਆ। ਇਹਦੇ ਵਿੱਚ ਇਹਨਾਂ ਤੌਰ ਤਰੀਕਿਆਂ ਦਾ ਜਿਹੜਾ ਉਹ ਜ਼ਰੂਰ ਯੋਗਦਾਨ ਹੁੰਦਾ ਹੈ। ਪਰ ਇਹਦੇ ਵਿੱਚ ਹੁਣ ਇਹਨਾਂ ਨੇ 20 ਤੋਂ 26 ਤਰੀਕ ਯਾਨੀ ਅੱਜ ਤੋਂ 6 ਦਿਨ ਤੱਕ ਅਹਿਮ ਬੈਠਕਾਂ ਜਿਹੜੀਆਂ ਉਹ ਕਰਨੀਆਂ ਨੇ। ਮਤਲਬ ਕਿ ਉਹਦੇ ਵਿੱਚ ਜਿਹੜੇ ਸਾਡੇ ਸੂਬੇ ਦੇ ਜ਼ਿਲ੍ਹੇ ਆ, ਇਹਨਾਂ ਦੇ ਜਿਹੜੇ ਅਹੁਦੇਦਾਰ ਆ, ਇਹਦੇ ਵਿੱਚ ਇਹਨਾਂ ਨੇ ਸਾਰਾ ਆਪਣਾ ਏਜੰਡਾ ਸੈੱਟ ਕਰ ਲੈਣਾ। ਵੈਸੇ ਜਲੰਧਰ ਨੂੰ ਚੁਣਿਆ ਇਹਨਾਂ ਨੇ, ਹੈਡਕੁਆਟਰ ਮੇਨ ਇਹ ਜਲੰਧਰ ਬਣਾਉਣਗੇ। 6 ਦਿਨ ਦੀ ਇਹਨਾਂ ਦੀ ਇਹ ਬੈਠਕ ਹੋਏਗੀ। ਇਹਦੇ ਵਿੱਚ ਸਾਰਾ ਸੈਟਅਪ ਕਰ ਲੈਣਗੇ ਕਿ ਕਿਸ ਤਰੀਕੇ ਦੇ ਨਾਲ ਅੱਗੇ ਵਧਣਾ ਔਰ ਏਜੰਡਾ ਕੀ ਹੋਏਗਾ। ਵੈਸੇ ਤੁਹਾਨੂੰ ਸੰਕੇਤ ਜਿਹੜੇ ਆ ਨਾ ਅੱਜ ਇੱਕ ਸਟੇਟਮੈਂਟ ਤੋਂ ਮਿਲ ਜਾਣਗੇ ਕਿ ਇਹਨਾਂ ਦਾ ਏਜੰਡਾ ਕਿਸ ਤਰ੍ਹਾਂ ਦਾ ਹੋਏਗਾ। ਅੱਜ ਇਹਨਾਂ ਦੇ ਪ੍ਰਧਾਨ ਜਿਹੜੇ ਕਿ ਸੂਬਾਈ ਪ੍ਰਧਾਨ ਹੈ ਅਸ਼ਵਨੀ ਸ਼ਰਮਾ, ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ। ਆਮ ਤੌਰ ਤੇ ਤੁਸੀਂ ਭਾਜਪਾ ਦੇ ਕਿਸੇ ਵੱਡੇ ਆਗੂ ਦੇ ਮੂੰਹੋਂ ਇਸ ਤਰ੍ਹਾਂ ਦੀ ਗੱਲ ਨਹੀਂ ਸੁਣਦੇ। ਉਹਨਾਂ ਨੇ ਕੀ ਕਿਹਾ ਵਾ, ਉਹ ਕਹਿੰਦੇ ਕਿ ਚੰਡੀਗੜ੍ਹ ਤੇ ਪਹਿਲਾ ਹੱਕ ਪੰਜਾਬ ਦਾ ਆ। ਚੰਡੀਗੜ੍ਹ ਤੇ ਪਹਿਲਾ ਹੱਕ ਪੰਜਾਬ ਦਾ। ਦੇਖੋ, ਜਿਸ ਮੁੱਦੇ ਨੂੰ ਕੋਈ ਸ਼ੋਅ ਨਹੀਂ ਰਿਹਾ, ਅੱਜ ਦੀ ਪੀੜ੍ਹੀ ਚੰਡੀਗੜ੍ਹ ਨੂੰ UTO ਹੀ ਮੰਨ ਕੇ ਬੈਠੀ ਹੈ। ਉਹਨਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਹੈ ਕਿ ਚੰਡੀਗੜ੍ਹ ਪੰਜਾਬ ਦੇ ਸੀਨੇ ਤੇ ਵਸਿਆ ਸ਼ਹਿਰ ਸੀਗਾ। ਸੋ ਉਸ ਦੌਰ ਦੇ ਵਿੱਚ ਜਦੋਂ ਅਕਾਲੀ ਦਲ ਤੀਕ ਇਹ ਮੁੱਦਾ ਵਿਸਾਰ ਚੁੱਕਿਆ ਕਾਂਗਰਸ ਨੇ, ਤਾਂ ਜਿਹੜੀ ਪਿਛਲੇ ਦਿਨੀ ਜਾਂ ਕਹਿ ਲਓ ਕਿ ਕੁਝ ਸਮਾਂ ਪਹਿਲਾਂ ਇੱਕ ਹਾਈ ਕੋਰਟ ਦੇ ਵਿੱਚ ਲੜਾਈ ਚੱਲੀ ਸੀ, ਲੀਗਲ ਫਾਈਟ ਚੱਲੀ ਸੀ, ਉਹਦੇ 'ਚ ਚੰਡੀਗੜ੍ਹ ਦਾ ਦਾਅਵਾ ਛੱਡ ਹੀ ਦਿੱਤਾ ਸੀਗਾ ਤਕਰੀਬਨ। ਸੋ ਨਾ ਕਾਂਗਰਸ ਗੱਲ ਕਰ ਰਹੀ ਆ, ਨਾ ਸਾਡੇ ਹੋਰ ਪੰਥਕ ਦਲ ਜਿਹੜੇ ਆ ਉਹ ਵੀ ਪੂਰੀ ਸ਼ਿੱਦਤ ਦੇ ਨਾਲ ਇਸ ਮੁੱਦੇ ਨੂੰ ਚੁੱਕ ਰਹੇ ਆ ਕਿ ਹਾਂ ਭਾਈ ਇਹ ਚੰਡੀਗੜ੍ਹ ਦਾ ਮੁੱਦਾ ਜੇ ਤੁਸੀਂ ਦੇਖੋਗੇ ਤਾਂ ਬਿਲਕੁਲ ਹਾਲ ਦੀ ਘੜੀ ਡਿਸਕੋਰਸ ਦਾ ਹਿੱਸਾ ਨਹੀਂ ਹੈ। ਤਾਂ ਭਾਜਪਾ ਵਾਲਿਆਂ ਨੇ ਕੱਚ ਚੋਂ ਉਂਗਲੀ ਕੱਢ ਮਾਰੀ ਹੈ। ਤਾਂ ਤੁਸੀਂ ਅੰਦਾਜ਼ਾ ਲਾ ਲਓ
ਕਿ ਕਿਸ ਤਰ੍ਹਾਂ ਦੇ ਮੁੱਦੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਭਖਣਗੇ, ਐਸੀ ਸੰਭਾਵਨਾ ਹੈ। ਔਰ ਦੂਜੀ ਗੱਲ ਨੋਟ ਕਰਨ ਵਾਲੀ ਹੈ, ਦੇਖੋ ਸਾਨੂੰ ਨਹੀਂ ਪਤਾ ਲੱਗਦਾ ਇਹਨਾਂ ਚੀਜ਼ਾਂ ਦਾ। ਪੰਜਾਬ ਦੇ ਜਿਹੜੇ ਰਾਜਪਾਲ ਆ ਬਨਵਾਰੀ ਲਾਲ ਪੁਰੋਹਿਤ ਜੀ, ਇਹਨਾਂ ਨੂੰ ਤਮਿਲਨਾਡੂ ਤੋਂ ਬਦਲ ਕੇ ਲਿਆਂਦਾ ਸੀਗਾ, ਤਮਿਲਨਾਡੂ ਤੋਂ ਬਦਲ ਕੇ ਲਿਆਂਦਾ ਸੀ। ਐਡੀਸ਼ਨਲ ਚਾਰਜ ਦੇਣਾ ਹੀ ਹੁੰਦਾ ਤੇ ਹਿਮਾਚਲ ਦੇ ਨੂੰ ਦੇ ਲੈਂਦੇ, ਹਰਿਆਣੇ ਦੇ ਨੂੰ ਦੇ ਲੈਂਦੇ। ਇਹਨਾਂ ਦੀ ਖਾਸੀਅਤ ਹੈ ਕਿ ਇਹ ਗਵਰਨਰੀ ਦੇ ਨਾਲ ਨਾਲ ਰਾਜਨੀਤੀ ਭਾਰਤੀ ਜਨਤਾ ਪਾਰਟੀ ਦੀ ਉਹ ਵੀ ਠੋਕ ਕੇ ਕਰਦੇ ਨੇ। ਪੰਜਾਬ ਦੇ ਵਿੱਚ ਆਮ ਹੀ ਤੁਰੇ ਫਿਰਦੇ ਮਿਲਦੇ ਆ ਤੁਹਾਨੂੰ ਅੱਜ ਕੱਲ੍ਹ। ਫਰੀਦਕੋਟ ਸਾਹਿਬ, ਫਰੀਦਕੋਟ ਐਸਨ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮੇਰੇ ਖਿਆਲ ਦੇ ਨਾਲ ਕੋਈ 2 ਦਿਨ ਦੀ ਗੱਲ ਆ। ਇਸ ਤੋਂ ਇਲਾਵਾ ਸਿਆਸੀ ਧਿਰਾਂ ਜਿਹੜੀਆਂ ਉਹ ਬੜੇ ਦਬਵੇਂ ਜਿਹੇ ਸੁਰ ਦੇ ਵਿੱਚ ਇਹ ਵੀ ਕਹਿੰਦੀਆਂ ਕਿ ਗਵਰਨਰ ਇਸ ਤਰ੍ਹਾਂ ਵਿਚਰ ਰਹੇ ਨੇ ਜਿਵੇਂ ਕੋਈ ਸਿਆਸਤਦਾਨ ਹੁੰਦਾ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਸ਼ਹਿਰਦਾਰੀ ਦੇ ਵਿੱਚ ਸਾਰਾ ਕੁਝ ਝੋਕਿਆ ਜਾ ਚੁੱਕਾ। ਮੈਂ ਤਾਂ ਹੀ ਕਹਿ ਰਿਹਾ ਕਿ ਇਹਨਾਂ ਦਾ ਕੰਮ ਕਰਨ ਦਾ ਤੌਰ ਤਰੀਕਾ ਭਾਰਤੀ ਜਨਤਾ ਪਾਰਟੀ ਦਾ ਅੰਦਰ ਖਾਤੇ ਬਹੁਤ ਡੂੰਘਾ ਹੁੰਦਾ ਹੈ, ਬਹੁਤ ਡੂੰਘਾਈ ਨਾਲ, ਔਰ ਏਜੰਡਾ ਇਸੇ ਤਰ੍ਹਾਂ ਹੀ ਸੈੱਟ ਕਰਕੇ ਚੱਲਦੇ, ਫਿਰ ਉਸ ਏਜੰਡੇ ਨੂੰ ਇੰਨਾ ਫੈਲਾਉਂਦੇ ਨੇ, ਇੰਨੀ ਜਲਦੀ ਉਹਨੂੰ ਸਪਰੈਡ ਕਰਦੇ ਨੇ ਕਿ ਬਹੁਤ ਕੁਝ ਬਦਲ ਜਾਂਦਾ ਹੈ। ਸੋ ਇੱਕ ਖਬਰ ਇਹ ਵੀ ਆ ਰਹੀ ਹੈ, ਅਪਡੇਟ ਦੇ ਦੇਵਾਂ ਕਿ 6-7 ਕਾਂਗਰਸ ਦੇ ਵੱਡੇ ਚਿਹਰੇ ਆ ਜਿਹੜੇ ਉਹ ਟਪੂਸੀ ਮਾਰ ਸਕਦੇ ਆ। ਹੁਣ ਕੁਝ ਤੇ ਇਹੋ ਜਿਹੇ ਚਿਹਰੇ ਆ ਜਿਹੜੇ ਭਾਜਪਾ ਵੱਲ ਤਿਆਰੀ ਖਿੱਚੀ ਬੈਠੇ ਆ, ਕੁਝ ਭਾਜਪਾ ਦੀ ਜਿਹੜੀ ਬੇਲੀ ਪਾਰਟੀ ਆ ਪੰਜਾਬ ਲੋਕ ਕਾਂਗਰਸ, ਅਮਰਿੰਦਰ ਸਿੰਘ ਦੀ ਸੁਪਤਨੀ ਕੱਲ RSS ਤੇ ਇੱਕ ਪ੍ਰੋਗਰਾਮ 'ਚ ਗਈ, ਪ੍ਰਨੀਤ ਕੌਰ ਨੇ ਇੱਥੇ ਗੱਲ ਪਤਾ ਕੀ ਕਹੀ? ਪ੍ਰਨੀਤ ਕੌਰ ਕਹਿੰਦੀ ਕਿ ਮੈਂ ਪਹਿਲੀ ਵਾਰੀ ਆਈ RSS ਦੇ ਪ੍ਰੋਗਰਾਮ ਦੇ ਵਿੱਚ, ਪਰ ਪਿਛਲੇ ਜਨਮ 'ਚ ਲੱਗਦਾ ਮੈਂ ਸ਼ਰਮਾਈ ਸੀ। ਮਤਲਬ ਉਹਨਾਂ ਨੂੰ ਉਹਨੂੰ ਪਿਛਲਾ ਜਨਮ ਜਿਹੜਾ ਉਹ ਵੀ ਚੇਤੇ ਆਉਣ ਲੱਗ ਪਿਆ ਕਿ ਮੈਂ ਵੀ ਕਿਤੇ ਸ਼ਰਮਿਆਂ ਦੀ ਧੀ ਹੋਵਾਂਗੀ ਪਿਛਲੇ ਜਨਮ ਦੇ ਵਿੱਚ। ਤਾਂ ਉੱਥੇ ਤੇ ਤੁਹਾਨੂੰ ਪਤਾ ਹੀ ਹੈ ਕਿ ਸਾਖ ਸੱਤਰੀ ਇਹਨਾਂ ਦੀ ਪੂਰੀ ਗੂੜੀ ਪੈ ਚੁੱਕੀ ਆ। ਤਾਂ ਇਹ ਵੀ ਇੱਕ ਵੱਡੀ ਇਸ ਵੇਲੇ ਚਰਚਾ ਹੈ ਕਿ ਕਾਫੀ ਵੱਡੇ ਚਿਹਰੇ ਆ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਛਲਾਂਗਾ ਮਾਰਨਗੇ। ਬਿਲਕੁਲ ਮਿੰਟੂ ਜੀ, ਬਿਲਕੁਲ ਸਹੀ ਖਬਰਾਂ ਆ ਇਹ। ਸ਼ਾਇਦ 10 ਕੁ ਦਾ ਅਨੁਮਾਨ ਲਾਇਆ ਜਾ ਰਿਹਾ ਵੀ ਕਾਂਗਰਸ ਦੇ ਵਿੱਚੋਂ ਜਾਓਗੇ, ਕੁਛ ਅਕਾਲੀਆਂ ਦੇ ਵਿੱਚੋਂ ਜਾਓਗੇ। ਤੇ 27 ਤਰੀਕ ਨੂੰ ਬਹੁਤ ਕੁਝ ਹੋਣ ਵਾਲਾ। ਚੰਡੀਗੜ੍ਹ ਦੀ ਤੁਸੀਂ ਗੱਲ ਕੀਤੀ ਆ, ਹੋ ਸਕਦਾ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਚੰਡੀਗੜ੍ਹ ਵੀ ਉਹ ਪੰਜਾਬ ਨੂੰ ਦੇ ਦੇਣ। ਹੋ ਸਕਦਾ ਉਹ ਕੈਦੀ ਵੀ ਛੱਡ ਦੇਣ ਜਿਹੜੇ ਬਿਨਾਂ ਮਤਲਬ ਦੇ ਅੰਦਰ ਰੱਖੇ ਹੋਏ ਆ। ਤੇ ਅੱਗੇ ਗੱਲ ਕਰਦੇ ਹੈਗੇ ਆ ਢੀਂਡਸਾ ਵਾਲੀ ਪਾਰਟੀ ਦੀ, ਉਹ ਵੀ ਭਾਜਪਾ ਦੀ ਉਪਜ ਆ, ਉਸ ਨੂੰ ਲੈ ਕੇ ਮਤਭੇਦ ਉੱਭਰੇ ਹੋਏ ਆ। ਹਾਂਜੀ, ਦੇਖੋ ਉਹਨਾਂ ਦੇ ਆਪਸ ਦੇ ਵਿੱਚ ਕਿਤੇ ਨਾ ਕਿਤੇ ਵਖਰੇਵਿਆਂ ਦਾ ਦਾਅਵਾ ਜਿਹੜਾ ਉਹ ਮੀਡੀਆ ਨੇ ਕੀਤਾ ਵਾ ਕਿ ਦਰਅਸਲ ਜਿੱਦਣ ਅਮਰਿੰਦਰ ਸਿੰਘ ਦਿੱਲੀ ਗਏ ਸਨ ਤੇ ਠੀਕ ਉਸ ਵੇਲੇ ਸੁਖਦੇਵ ਸਿੰਘ ਢੀਂਡਸਾ ਵੀ ਇਹਨਾਂ ਦੇ ਨਾਲ ਮੁਲਾਕਾਤਾਂ ਕਰ ਰਹੇ ਸੀਗੇ। ਤਾਂ ਇਹਨਾਂ ਮੁਲਾਕਾਤਾਂ ਤੇ ਇਤਰਾਜ਼ ਜਤਾਇਆ ਰਣਜੀਤ ਸਿੰਘ ਬ੍ਰਹਮਪੁਰਾ, ਵੈਟਰਨ ਆਗੂ ਨੇ, ਇਹਨਾਂ ਦੇ ਸਾਥੀ ਨੇ ਪੁਰਾਣੇ ਇਹਨਾਂ ਦੇ, ਤੇ ਉਹਨਾਂ ਨੇ ਇਸ ਸਾਂਝ ਨੂੰ ਲੈ ਕੇ ਕਿਤੇ ਨਾ ਕਿਤੇ ਨਾਰਾਜ਼ਗੀ ਜ਼ਾਹਰ ਕੀਤੀ ਆ। ਮਤਲਬ ਕਿ ਭਾਜਪਾ ਦੇ ਗੱਠਜੋੜ ਤੇ ਹੀ ਸਵਾਲ ਉੱਠਣੇ ਸ਼ੁਰੂ ਹੋ ਗਏ ਆ। ਦੋ ਰਾਏ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਬਣ ਗਈ ਆ, ਵਿਚਾਰਕ ਮਤਭੇਦ ਜਿਹੜੇ ਆ ਉੱਭਰ ਆਇਆ। ਉਹਦਾ ਦੇਖੋ ਇੱਕ ਸਿੰਪਲ ਕਾਰਨ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਕਿ ਬਹੁਤ ਕੁਝ ਬਦਲ ਜਾਣਾ ਹੈ ਆਉਣ ਵਾਲੇ ਦਿਨਾਂ 'ਚ। ਇਨਸਿਕਿਉਰਿਟੀ ਸਭ ਨੂੰ ਹੁੰਦੀ ਹੈ, ਪਰੰਤੂ ਇੱਕ ਚੀਜ਼ ਜਿਹੜੀ ਹੈ ਉਹ ਕੁਝ ਲੀਡਰ ਜਿਹੜੇ ਆ ਨਾ ਅਗਾਊ ਦੇਖ ਲੈਂਦੇ ਆ ਕਿ ਰੌਲਾ ਇਹ ਆ ਕਿ ਭਾਜਪਾ ਠੀਕ ਹੈ ਕਿ ਸ਼ਹਿਰਾਂ ਦੇ ਵਿੱਚ ਚਮਤਕਾਰ ਕਰ ਸਕਦੀ ਹੈ, ਹੋ ਸਕਦਾ ਆ ਕਿ ਰਲ ਮਲ ਕੇ ਕਿਤੇ ਸਰਕਾਰ ਤੱਕ ਵੀ ਪਹੁੰਚ ਜਾਣ। ਬਹੁਤ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ। ਔਰ ਸੱਚ ਜਾਣਿਓ ਕਿ ਮਤਲਬ ਕਿ ਜਿਹੜੇ ਨੌਜਵਾਨ ਹੈ, ਕਿਉਂਕਿ ਮੈਂ ਹਰੇਕ ਤਬਕੇ ਦੇ ਨਾਲ ਵਾਸਤਾ ਰਹਿੰਦਾ ਵਾਂ, ਤੇ ਨੌਜਵਾਨਾਂ 'ਚ ਵੀ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਇਸ ਫੈਲਾਅ ਦਾ ਨਾ ਜ਼ਿਕਰ ਮਿਲਦਾ ਹੈ। ਜਦੋਂ ਤੁਸੀਂ ਉਹਨਾਂ ਦੇ ਬੈਠੋ ਤਾਂ ਜਦੋਂ ਉਹਨਾਂ ਦਾ ਵਿਊ ਪੁਆਇੰਟ ਜਾਣਨ ਦਾ ਯਤਨ ਕਰੋ, ਜਿਹੜੇ ਕਿ ਪੜ੍ਹੇ ਲਿਖੇ ਨੌਜਵਾਨ ਹੈ, ਤਾਂ ਇੱਕ ਸੰਭਾਵਨਾ ਰੱਖਦੇ ਆ ਕਿ ਕੁਝ ਵੀ ਕਰ ਸਕਦੇ ਆ। ਜਿੱਦਾਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਕਿ ਬਹੁਤ ਕੁਝ ਹੋ ਸਕਦਾ ਹੈ, ਤੇ ਇਹ ਗੱਲ ਮੈਂ ਹੈਰਾਨਗੀ, ਤੁਸੀਂ ਸਹੀ ਲਫ਼ਜ਼ ਫੜੀ ਹੈ, ਮੈਂ ਹੈਰਾਨਗੀ ਜਤਾਉਣਾ ਕਿ ਜਦੋਂ ਵੀ ਨੌਜਵਾਨਾਂ ਨਾਲ ਗੱਲ ਕਰੀਏ ਜਿਹੜੇ ਚਟੱਨ ਨੇ ਪੂਰੇ ਰਾਜਨੀਤੀ ਨੂੰ ਲੈ ਕੇ, ਤੇ ਉਹ ਕਹਿੰਦੇ ਕਿ ਅਪਾਰ ਸੰਭਾਵਨਾਵਾਂ ਨੇ ਜੀ ਇਹਨਾਂ ਦੀਆਂ, ਕਿਉਂਕਿ ਇਹਨਾਂ ਦਾ ਕੰਮ ਕਰਨ ਦਾ ਰੰਗ ਢੰਗ ਕੁਛ ਇਸੇ ਤਰ੍ਹਾਂ ਦਾ ਹੀ ਹੈ। ਪਰੰਤੂ ਇੱਕ ਚੀਜ਼ ਜਿਹੜੀ ਉਹ ਸਾਫ਼ ਆ ਕਿ ਜੇ ਦਿਹਾਤੀ ਹਲਕਿਆਂ 'ਚ ਦੇਖੋਗੇ ਤਾਂ ਭਾਰਤੀ ਜਨਤਾ ਪਾਰਟੀ ਦੇ ਉੱਥੇ ਪੈਰ ਲੱਗਦੇ ਨਜ਼ਰ ਨਹੀਂ ਆਉਂਦੇ। ਹੁਣ ਜਿਹੜੇ ਇਹ ਆਗੂ ਨੇ, ਚਾਹੇ ਢੀਂਡਸਾ ਜੀ ਨੇ, ਚਾਹੇ ਬ੍ਰਹਮਪੁਰਾ ਜੀ ਨੇ, ਇਹਨਾਂ ਦੀ ਜੜ ਅਸਲ ਦੇ ਵਿੱਚ ਪੇਂਡੂ ਰਾਜਨੀਤੀ 'ਚ ਹੈ। ਹੁਣ ਜਿਹੜੇ ਬ੍ਰਹਮਪੁਰਾ ਹੋ ਰਹੀ, ਉਹਨਾਂ ਨੂੰ ਪਤਾ ਕਿ ਵਟਿਆ ਭਾਵੇਂ ਸਾਡਾ ਕੁਛ ਨਾ ਜਾਵੇ,
ਪਰ ਉਹਦੇ ਚ ਕੀ ਹੈ ਕਿ ਢੀਂਡਸਾ ਸਾਹਿਬ ਫਾਇਦੇ ਕੀ ਰਹਿਣਗੇ, ਕਿਉਂਕਿ ਇਹਨਾਂ ਦੀ ਤੇ ਸਾਂਝ ਵਾਵਾ ਚੱਲਦੀ ਹੈ। ਖੱਟ ਗੇਨ ਇੱਕ ਬੰਦਾ ਕਰ ਰਿਹਾ ਹੈ, ਪਰੰਤੂ ਨੁਕਸਾਨ ਜਿਹੜਾ ਸਾਨੂੰ ਝੱਲਣਾ ਪਊਗਾ, ਪਿੰਡਾਂ 'ਚ ਵੜਨਾ ਔਖਾ ਨਾ ਹੋ ਜਾਵੇ ਕੱਲ੍ਹ ਨੂੰ। ਸੋ ਇਸ ਕਰਕੇ ਕਿਤੇ ਨਾ ਕਿਤੇ ਲੱਗਦਾ ਇਹੋ ਆ ਕਿ ਇੱਕ ਧੜਾ ਇਹਨਾਂ ਦੇ ਸਾਥੀਆਂ ਦਾ ਜਿਹੜਾ ਉਹ ਖਫਾ ਆ ਕਿ ਭਾਈ ਬਚ ਕੇ ਮੋੜ ਤੋਂ, ਕਿਤੇ ਇਹ ਨਾ ਹੋਵੇ ਕਿ ਲੋਕ ਆਪਣੇ ਪਿੱਛੇ ਡਲੇ ਲੈ ਕੇ ਲੱਗ ਜਾਣ। ਬਿਲਕੁਲ ਜੀ ਬਿਲਕੁਲ। ਵੈਸੇ ਲੋਕਾਂ ਦੇ ਵਿੱਚ ਗੁੱਸਾ ਵੀ ਹੈਗਾ ਆ। ਤੇ ਅੱਗੇ ਮੇਅਰ ਦੀ ਲੜਾਈ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਅਦਾਲਤੀ ਝਟਕਾ ਲੱਗਾ। ਹਾਂਜੀ ਦੇਖੋ, ਪਟਿਆਲਾ ਮੇਅਰ ਦੀ ਲੜਾਈ ਜਿਹੜੀ ਹੈ ਉਹ ਵਾਕਿਆ ਇੰਟਰਸਟਿੰਗ ਰਹੀ ਹੈ, ਤੇ ਉਹ ਹਾਈ ਕੋਰਟ 'ਚ ਚਲੇ ਗਈ ਸੀ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਟਕਾ ਦੇ ਦਿੱਤਾ ਵਾ, ਪਰ ਝਟਕਾ ਤੇ ਅਮਰਿੰਦਰ ਸਿੰਘ ਨੂੰ ਵੀ ਲੱਗਾ ਜੀ, ਜਾਣੇ ਤਾਂ ਕਿੱਥੇ ਇਹੋ ਜਿਹੇ ਸਾਰੇ ਕੰਮ ਉਹ ਬੈਠੇ ਬਿਠਾਏ ਕਰ ਦਿੰਦਾ ਹੁੰਦਾ ਸੀਗਾ। ਤੇ ਉਦਣ ਬੁੱਢੇ ਵਰੇ ਉੱਥੇ ਗਿਆ ਨਿਗਮ ਦੇ ਦਫ਼ਤਰ ਦੇ ਵਿੱਚ, ਪੌੜੀਆਂ 'ਚ ਬੈਠਣਾ ਪਿਆ, ਧੀ ਨਾਲ ਸੀ, ਦੁਹਾਈ ਦੇਣੀ ਪਈ, ਹਾਰ ਪਾਰਿਆ ਕਰਨੀ ਪਈ, ਉਹ ਸਾਡੇ ਬੰਦਿਆਂ ਨੂੰ ਐ ਕਰਤਾ ਪੁਲਿਸ ਨੇ। ਦੇਖੋ ਇਹ ਢਿੰਗੋ ਜੋ ਨਹੀਂ ਹੁੰਦਾ, ਇਹ ਸਾਰਾ ਕੁਛ ਜਿਹੜਾ ਧੱਕੇ ਦਾ ਹੀ ਹੁੰਦਾ ਹੈ। ਤੇ ਇਹਨਾਂ ਨੇ ਵੀ ਬਥੇਰਾ ਕੀਤਾ ਆਪਣੇ ਰਾਜਾਂ ਦੇ ਵਿੱਚ, ਇਹ ਜੋ ਵੀ ਰਾਜ ਕਰਦੇ ਰਹੇ ਆ, ਬਥੇਰਾ ਕੁਛ ਹੋਇਆ ਇਹਨਾਂ ਬਾਰੇ ਵੀ। ਤਾਂ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਇਹਨਾਂ ਨੇ ਵੀ ਇਸੇ ਤਰ੍ਹਾਂ ਬੰਦੇ ਰੱਖੇ ਸੀਗੇ। ਇਲੈਕਸ਼ਨ ਨਹੀਂ, ਉਹ ਲੋਟੀ ਕਹਿ ਸਕਦੇ ਆ ਕਿ ਕਈ ਵਾਰ ਹੁੰਦੀ ਆ, ਖਾਸ ਤੌਰ ਤੇ ਛੋਟੀਆਂ ਚੋਣਾਂ ਦੇ ਵਿੱਚ। ਪਰੰਤੂ ਇਹ ਗਏ ਸੀਗੇ, ਇਹਨਾਂ ਨੇ ਹਾਈ ਕੋਰਟ ਦਾ ਸਹਾਰਾ ਲਿਆ। ਹਾਈ ਕੋਰਟ ਦੇ ਵਿੱਚ ਸੰਜੀਵ ਸ਼ਰਮਾ ਬਿੱਟੂ ਦੀ ਜਿਹੜੀ ਮੁਅੱਤਲੀ ਹੋਈ ਸੀਗੀ ਉਹਨੂੰ ਰੱਦ ਕਰ ਦਿੱਤਾ ਗਿਆ। ਮਤਲਬ ਕਿ ਉਹਨਾਂ ਨੇ ਸਾਫ਼ ਕਿਹਾ ਕਿ ਜਿਸ ਤਰੀਕੇ ਦੇ ਨਾਲ ਇਹਨੂੰ ਲਾਇਆ ਗਿਆ, ਜਿਸ ਤਰੀਕੇ ਦੇ ਨਾਲ ਇਹਨੂੰ ਲਾਇਆ ਗਿਆ ਉਹ ਗਲਤ ਆ। ਜੇ ਸੱਚਮੁੱਚ ਮਤਲਬ ਕਿ ਕੁਛ ਹੈ, ਐਸਾ ਬਹੁਮਤ ਹੈ ਕਿ ਉਹ ਵਿਰੋਧ ਦੇ ਵਿੱਚ ਆ, ਤੇ ਉਹਦੇ ਨਾਲ ਭਾਈ ਤੁਸੀਂ ਦੁਬਾਰਾ ਆਓ, ਪ੍ਰਕਿਰਿਆ ਨੂੰ ਅਪਣਾਓ, ਉਹ ਪ੍ਰਕਿਰਿਆ ਜਿਹੜੀ ਕਿ ਕਾਨੂੰਨੀ ਤੌਰ ਤੇ ਠੀਕ ਹੋਵੇ। ਸੋ ਇੱਕ ਵਾਰੀ ਕਹਿ ਸਕਦੇ ਹਾਂ ਕਿ ਮੇਅਰ ਦੀ ਲੜਾਈ, ਜਿਹੜਾ ਬੰਦਾ ਕਦੇ ਪੰਜਾਬ ਦੀ ਲੜਾਈ ਲੜਿਆ ਕਰਦਾ ਸੀ, ਪੰਜਾਬ ਦਾ ਰਾਖਾ, ਉਹ ਇੱਕ ਮੇਅਰੀ ਵਾਸਤੇ ਹਾਈ ਕੋਰਟ ਤੱਕ ਜਾਂਦਾ ਵਾ। ਤਾਂ ਬੇਸ਼ੱਕ ਇੱਕ ਜਿੱਤ ਤੇ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਕਾਂਗਰਸ ਦੇ ਨਾਲ ਹੀ ਉਹਨਾਂ ਦਾ ਇਸ ਵੇਲੇ ਚੱਲਦਾ ਪਿਆ, ਝਗੜਾ ਚੱਲਦਾ ਪਿਆ ਵਾ। ਤੇ ਇੱਕ ਰਾਹਤ ਜ਼ਰੂਰ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਸਮੇਂ ਨੇ ਵੀ ਆਪਣਾ ਰੰਗ ਦਿਖਾ ਦਿੱਤਾ ਕਿ ਦੇਖੋ ਤੁਸੀਂ ਜੇ ਲੋਕਾਂ ਦੇ ਬਣਾਏ ਅਹੁਦੇ ਤੇ, ਲੋਕਾਂ ਦੇ ਪਹੁੰਚਾਏ ਅਹੁਦੇ ਤੇ, ਜੇ ਤੁਸੀਂ ਜਾ ਕੇ ਬੇਈਮਾਨੀ ਕਰਦੇ ਹੋ, ਜੇ ਜਾ ਕੇ ਲੋਕਾਂ ਦੇ ਫਤਵੇ ਦੇ ਨਾਲ ਤੁਸੀਂ ਫਰੇਬ ਕਰਦੇ ਹੋ, ਦਗਾ ਕਰਦੇ ਹੋ, ਤਾਂ ਫਿਰ ਤੁਹਾਡਾ ਹਸ਼ਰ ਜਿਹੜਾ ਹੈ ਨਾ ਉਹ ਪਲਾਂ ਦੇ ਵਿੱਚ ਇਸੇ ਤਰ੍ਹਾਂ ਦਾ ਹੀ ਹੋ ਜਾਂਦਾ। ਸਮੇਂ ਨੂੰ ਯਾਦ ਰੱਖਣਾ ਚਾਹੀਦਾ ਹੈ, ਸਮਾਂ ਬਹੁਤ ਵੱਡੀ ਚੀਜ਼ ਆ। ਉਹ ਕਹਿੰਦੇ ਹੁੰਦੇ ਆ ਨਾ ਕਿ बख्शे वक्त जानता हर चेहरे को बेनकाब करना, बख्शे हम भी ना गए, बख्शे तुम भी ना जाओगे। सो गल ਇਹ ਆ ਕਿ ਸਮਾਂ ਸਾਰਿਆਂ ਨੂੰ ਐਕਸਪੋਜ਼ ਕਰ ਦਿੰਦਾ ਹੈ। ਅਮਰਿੰਦਰ ਸਿੰਘ ਨੂੰ ਸਮੇਂ ਤੋਂ ਸਿੱਖਣਾ ਚਾਹੀਦਾ ਹੈ। ਜੀ ਜੀ ਬਿਲਕੁਲ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਭਾਰਤ ਵਿੱਚ ਆਧਾਰ ਨੂੰ ਵੋਟਰ ਕਾਰਡ ਨਾਲ ਲਿੰਕ ਦੀ ਕਵਾਇਦ ਸ਼ੁਰੂ। ਹਾਂਜੀ ਦੇਖੋ, ਇਹ ਅੱਜ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋ ਗਿਆ। ਵੈਸੇ ਤੇ ਲੰਬਾ ਚੌੜਾ ਬਿੱਲ ਹੈ, ਇਹਦੇ ਤੇ ਗੱਲਬਾਤ ਜੇ ਕਰਾਂਗੇ ਤਾਂ ਖਾਸਾ ਟਾਈਮ ਲੱਗ ਜਾਣਾ ਵਾ। ਤਾਂ ਇਹਦੇ 'ਚ ਮੁੱਢਲੀ ਗੱਲ ਜਿਹੜੀ ਇਹੋ ਆ ਕਿ ਆਧਾਰ ਦੇ ਨਾਲ ਵੋਟਰ ਕਾਰਡ ਜਿਹੜਾ ਉਹ ਲਿੰਕ ਹੋ ਜਾਏਗਾ। ਮਤਲਬ ਕਿ ਜਿੱਦਾਂ ਸਾਡਾ ਪੈਨ ਕਾਰਡ ਹੈ ਜਿਹੜਾ ਉਹ ਆਧਾਰ ਕਾਰਡ ਨਾਲ ਲਿੰਕ ਹੁੰਦਾ ਵਾ ਬੈਂਕ ਦੇ ਵਿੱਚ। ਕਿਉਂਕਿ ਵੈਸੇ ਤੇ ਚੋਣ ਕਮਿਸ਼ਨ ਨੇ ਇਹਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਮੋਦੀ ਸਰਕਾਰ ਦੀ ਆਮਦ ਤੋਂ ਬਾਅਦ। ਪੰਜਾਬ ਦੇ ਵਿੱਚ ਬੋਗਸ ਵੋਟਾਂ ਨਿਕਲ ਵੀ ਆਈਆਂ ਸੀਗੀਆਂ। ਤਕਰੀਬਨ 90 ਕੁ ਲੱਖ ਵੋਟਰ ਜਿਹੜੇ ਆ ਉਹ ਲਿੰਕ ਹੋ ਗਏ ਸੀ ਆਧਾਰ ਕਾਰਡ ਨਾਲ। ਪੰਜਾਬ ਦੀ ਗੱਲ ਕਰ ਰਹੇ ਹਾਂ। ਤੇ 30 ਕੁ ਕਰੋੜ ਵੋਟਰ ਜਿਹੜੇ ਆ ਪੂਰੇ ਭਾਰਤ ਦੇ ਵਿੱਚੋਂ ਇਸ ਤਰ੍ਹਾਂ ਹੋ ਗਏ ਸਨ ਲਿੰਕ। ਪਰ ਬਾਅਦ ਦੇ ਵਿੱਚ ਇਹ ਮਾਮਲਾ ਜਿਹੜਾ ਸੁਪਰੀਮ ਕੋਰਟ 'ਚ ਗਿਆ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀਗਾ ਆਧਾਰ ਕਾਰਡ ਨੂੰ ਲੈ ਕੇ, ਤੇ ਉਸ ਤੋਂ ਬਾਅਦ ਫਿਰ ਕਾਨੂੰਨ ਬਣਾਉਣਾ ਲਾਜ਼ਮੀ ਹੋ ਗਿਆ ਸੀਗਾ। ਤਾਂ ਬਹਰਹਾਲ ਲੋਕ ਸਭਾ ਦੇ ਵਿੱਚ ਇਹ ਕਾਨੂੰਨ ਜਿਹੜਾ ਪਾਸ ਹੋ ਗਿਆ, ਰਾਜ ਸਭਾ 'ਚ ਪਾਸ ਹੋ ਜਾਊਗਾ, ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਜਾਏਗਾ। ਤਾਂ ਇਹਦਾ ਮਤਲਬ ਇਹ ਹੋਆ ਕਿ ਆਧਾਰ ਕਾਰਡ ਤੇ ਵੋਟ ਕਾਰਡ ਆਪੋ ਵਿੱਚ ਦੀ ਲਿੰਕਡ ਹੋ ਜਾਣਗੇ। ਤੇ ਉਹਦੇ ਨਾਲ ਹੋਏਗਾ ਕਿ ਜਿਹੜੀ ਡਬਲ ਵੋਟ ਆ, ਡਬਲ ਵੋਟ ਆ, ਦੋਹਰੀ ਵੋਟ ਆ ਜਿੱਥੇ ਜਿੱਥੇ ਵੀ, ਉਹ ਆਪਣੇ ਆਪ ਖਤਮ ਹੋ ਜਾਏਗੀ। ਪਰ ਮੇਰਾ ਇੱਕ ਖਦਸ਼ਾ ਇਹ ਵੀ ਆ ਕਿ ਇਸ ਦੇ ਨਾਲ ਲੱਖਾਂ ਵੋਟਰਾਂ ਦਾ ਹੱਕ ਵੀ ਕਿਤੇ ਨਾ ਕਿਤੇ ਹੈ ਜਿਹੜਾ ਉਹ ਖਤਰੇ 'ਚ ਆ ਸਕਦਾ, ਕਿਉਂਕਿ ਬਹੁਤ ਸਾਰੇ ਲੋਕਾਂ ਕੋਲ ਆਧਾਰ ਕਾਰਡ ਅੱਜ ਵੀ ਹੈ ਨਹੀਂਗਾ। ਔਰ ਤੁਹਾਨੂੰ ਯਾਦ ਹੋਣਾ ਝਾਰਖੰਡ ਦੇ ਵਿੱਚ ਇੱਕ ਬੱਚੀ ਮਰੀ ਸੀਗੀ, ਭਾਤ ਭਾਤ ਕਹਿੰਦੀ, ਚੌਲ ਚੌਲ ਕਹਿੰਦੀ, ਮਰ ਗਈ ਸੀ ਭੁੱਖ ਦੇ ਨਾਲ।
ਤੇ ਉਹਦੀ ਮਾਂ ਨੂੰ ਰਾਸ਼ਨ ਇਸੇ ਕਰਕੇ ਨਹੀਂ ਸੀ ਮਿਲਿਆ ਕਿਉਂਕਿ ਉਹਦਾ ਆਧਾਰ ਕਾਰਡ ਜਿਹੜਾ ਹੈ ਰਾਸ਼ਨ ਕਾਰਡ ਦੇ ਨਾਲ ਲਿੰਕ ਨਹੀਂ ਸੀ ਹੋਇਆ ਪਿਆ। ਬਿਲਕੁਲ ਜੀ, ਇਹਦੇ ਵਿੱਚ ਵੀ ਬਹੁਤ ਮਿਸਯੂਜ਼ ਹੋਊਗਾ। ਜਿਨ੍ਹਾਂ ਕੋਲ ਹੈਗਾ ਲੋਕ ਉੱਥੇ ਨਹੀਂ ਰਹਿੰਦੇ, ਉਹ ਵੀ ਵਰਤ ਲੈ ਜਾਣਗੇ। ਬਹੁਤ ਧੰਨਵਾਦ ਮਿੰਟੂ ਜੀ। ਜੀ ਤੇ ਇਹ ਸਨ ਜੀ ਮਿੰਟੂ ਗੁਰਸਰੀਆ। ਇਸੇ ਦੇ ਨਾਲ ਸਾਡਾ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।